ਸ਼ੁਕਰੀਆ, ਕੁਛ ਹੋਰ ਸ਼ੁਕਰੀਆ ਅਗਰ ਕੋਈ ਅਨਾਇਤ ਹੋਵੇ, ਕੁਛ ਹੋਰ ਸਾਡੇ ਤੇ ਕਹਿੰਦੇ ਨੇ ਕੁਛ ਹੋਰ ਅਤਾ ਹੋਵੇ, ਮਤਲਬ ਕੁਛ ਹੋਰ ਜੀ। ਸੁਣਾਇਆ ਜਾਵੇ। ਜੀ ਜੀ ਮੈਂ ਸੁਣਾਉਣੀ ਆ। ਇਹ ਇਹ ਤੇ ਮੈਂ ਥੋੜਾ ਜਿਹਾ ਦੱਸ ਦਿੰਦੀ ਹਾਂ ਕਿ ਮੈਂ ਕਿਸ ਤਰ੍ਹਾਂ ਇਹ ਰਚਨਾ ਲਿਖੀ ਸੀਗੀ। ਜੀ ਮੈਂ ਬੈਠੀ ਇੱਕ ਦਿਨ ਸੋਚ ਰਹੀ ਸੀ ਵੀ ਜਦੋਂ ਸਾਨੂੰ ਪਿੱਛੋਂ ਆਪਣੇ ਦੇਸ਼ ਤੋਂ, ਪੰਜਾਬ ਤੋਂ ਕਈ ਵਾਰ ਫੋਨ ਆਉਂਦਾ ਨਾ, ਜੇ ਵੇਲੇ ਕੁ ਵੇਲੇ ਫੋਨ ਆ ਜਾਵੇ ਤਾਂ ਜਿੱਦਾਂ ਦਿਲ ਧੜਕਣ ਲੱਗ ਜਾਂਦਾ ਵੀ ਸਭ ਸੁੱਖ ਸਾਂਦ ਹੋਵੇ, ਖੈਰ ਹੋਵੇ। ਤੇ ਕਈ ਵਾਰ ਇੱਕ ਸ਼ਬਦ ਜੇ ਉਹ ਖੁਸ਼ੀ ਭਰਿਆ ਹੋਵੇ ਤਾਂ ਸਾਰਾ ਦਿਨ ਵਧੀਆ ਹੋ ਜਾਂਦਾ। ਕਈ ਵਾਰ ਕੋਈ ਖਬਰ ਏਦਾਂ ਦੀ ਹੁੰਦੀ ਕਿ ਕੋਈ ਪਿੱਛੇ ਕੋਈ ਰਿਸ਼ਤੇਦਾਰੀ 'ਚ ਜਾਂ ਕਿਸੇ ਜੇ ਦੁਨੀਆ ਤੋਂ ਚਲਾ ਜਾਂਦਾ ਤੇ ਉਹਦੇ ਨਾਲ ਕਿਸ ਤਰ੍ਹਾਂ ਜਿਹੜਾ ਮਨ ਵਲੂੰਦਰਿਆ ਜਾਂਦਾ ਤੇ ਆਉਣ ਵਾਲੇ ਕਈ ਹਫ਼ਤੇ ਜਿਹੜੇ ਆ ਉਹ ਜਿਹੜੇ ਸੋਗਮਈ ਹੋ ਜਾਂਦੇ ਨੇ। ਤੇ ਉਹ ਮੈਂ ਉਦੋਂ ਲਿਖੀ ਸੀ ਕਿ ਇੱਕ ਸ਼ਬਦ ਹੀ ਤਾਂ ਹੈ ਜਨਮ, ਵੇੜੇ ਖੁਸ਼ੀਆਂ ਨਾਲ ਭਰ ਜਾਂਦਾ। ਇੱਕ ਸ਼ਬਦ ਹੀ ਤਾਂ ਹੈ ਮੌਤ, ਘਰ ਸੱਥਰ ਵਿਛਾ ਜਾਂਦਾ। ਇੱਕ ਸ਼ਬਦ ਹੀ ਤਾਂ ਹੈ ਹਾਸਾ, ਸਾਰੇ ਦੁੱਖ ਭੁਲਾ ਜਾਂਦਾ। ਵਾਹ ਵਾਹ। ਇੱਕ ਸ਼ਬਦ ਹੀ ਤਾਂ ਹੈ ਗਮ, ਜ਼ਿੰਦਗੀ ਬੇਰੰਗ ਕਰ ਜਾਂਦਾ। ਇੱਕ ਸ਼ਬਦ ਹੀ ਤਾਂ ਹੈ ਸਬਰ, ਢੰਗ ਜਿਉਣ ਦਾ ਸਿਖਾ ਜਾਂਦਾ। ਇੱਕ ਸ਼ਬਦ ਹੀ ਤਾਂ ਹੈ ਭੁੱਖ, ਬੰਦਾ ਆਪਣਿਆਂ ਨੂੰ ਵੀ ਖਾ ਜਾਂਦਾ। ਆਹਾ, ਵਾਹ 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 ਵਾਹ, ਕਿਆ ਕਹਿਣਾ, ਕਿਆ ਕਹਿਣਾ। ਜੀ ਸ਼ੁਕਰੀਆ। ਇੱਕ ਸ਼ਬਦ ਹੀ ਤਾਂ ਹੈ ਇਕੱਠ, ਇੱਕ ਸ਼ਬਦ ਹੀ ਤਾਂ ਹੈ ਇਕੱਠ, ਧੂੜ ਵੈਰੀ ਨੂੰ ਚਟਾ ਜਾਂਦਾ। ਇੱਕ ਸ਼ਬਦ ਹੀ ਤਾਂ ਹੈ ਅਕਲ, ਜਿੱਤੇ ਹੋਏ ਨੂੰ ਵੀ ਹਰਾ ਜਾਂਦਾ। ਇੱਕ ਸ਼ਬਦ ਹੀ ਤਾਂ ਹੈ ਪਿਆਰ, ਰੂਹਾਂ ਨੂੰ ਮਹਿਕਾ ਜਾਂਦਾ। ਇੱਕ ਸ਼ਬਦ ਹੀ ਤਾਂ ਹੈ ਨਫ਼ਰਤ, ਘਰਾਂ ਦੇ ਘਰ ਮੁਕਾ ਜਾਂਦਾ। ਆਹਾ, ਵਾਹ ਵਾਹ। ਸ਼ੁਕਰੀਆ। ਇੱਕ ਸ਼ਬਦ ਹੀ ਤਾਂ ਹੈ ਜ਼ਮੀਰ, ਇੱਕ ਸ਼ਬਦ ਹੀ ਤਾਂ ਹੈ ਜ਼ਮੀਰ, ਜੇ ਜਾਗ ਜਾਵੇ ਤਾਂ ਇਤਿਹਾਸ ਰਚਾ ਜਾਂਦਾ। ਪੰਨੂ, ਇੱਕ ਸ਼ਬਦ ਹੀ ਤਾਂ ਹੈ ਪਰਦੇਸ, ਜਿਉਂਦੇ ਜੀ ਵਿਛੋੜੇ ਪਾ ਜਾਂਦਾ। ਇੱਕ ਸ਼ਬਦ ਹੀ ਤਾਂ ਹੈ ਪਰਦੇਸ, ਜਿਉਂਦੇ ਜੀ ਵਿਛੋੜੇ ਪਾ ਜਾਂਦਾ। ਬਹੁਤ ਅੱਛਾ, ਔਰ ਬਹੁਤ ਤੁਹਾਡਾ ਸੋਹਣਾ ਰੰਗ ਹੈ, ਔਰ ਖਾਸ ਕਰ ਜਿਹੜਾ ਇਸ ਨੂੰ ਅਸੀਂ ਕਹਿੰਦੇ ਹਾਂ ਅਵਾਮੀ ਰੰਗ, ਉਹਦੇ ਨਾਲ ਤੁਹਾਡੀ ਜੁੜਤ ਹੈ। ਇੱਕ ਰੰਗ ਉਹ ਹੁੰਦਾ ਹੈ ਜਿਹੜਾ ਖਾਲਿਸ ਪੋਇਟਿਕ ਔਰ ਰਵਾਇਤੀ ਰੰਗ ਹੁੰਦਾ ਹੈ, ਉਹਨੂੰ ਫਿਰ ਆਮ ਬੰਦੇ ਨੂੰ ਥੋੜ੍ਹਾ ਸਮਝਣ ਲਈ, ਖਾਸ ਕਰ ਜਿਹੜੇ ਪੰਜਾਬਾਂ ਦੇ ਵਿੱਚ ਪੰਜਾਬੀ ਨੂੰ ਪਿੱਛੇ ਪਿਛਾੜਿਆ ਗਿਆ, ਉਹਨੂੰ ਸੁੱਟਿਆ ਗਿਆ, ਉਹਦੇ ਵਿੱਚ ਫਿਰ ਉਹਦੇ ਵਾਸਤੇ ਮੁਸ਼ਕਿਲ ਹੁੰਦਾ ਉਸਨੂੰ ਸਮਝਣਾ। ਅਤੇ ਇਹ ਤੁਹਾਡੀ ਗੱਲ ਜਿਹੜੀ ਹੈ ਬਿਲਕੁਲ ਇਹ ਅੱਪੜਦੀ ਹੈ, ਔਰ ਬੜੇ ਸੁਚੱਜੇ ਢੰਗ ਦੇ ਨਾਲ ਅੱਪੜਦੀ ਹੈ। ਆਸਟ੍ਰੇਲੀਆ ਅੰਦਰ ਅਸੀਂ ਦੇਖਣਾ ਹੋਵੇ, ਜਿਵੇਂ ਕਿ ਪਹਿਲੇ ਵੀ ਅਸੀਂ ਕੁਛ ਤੁਸੀਂ ਜ਼ਿਕਰ ਕਰ ਰਹੇ ਸੀ, ਦੱਸ ਰਹੇ ਸੀ, ਕਿਹੜੇ ਉੱਥੇ ਸ਼ਾਇਰੀ ਦਾ ਕੀ ਉੱਥੇ ਕਿਹਾ ਕੋਈ ਪੋਇਟਿਕ ਸੈਸ਼ਨ ਹੁੰਦੇ ਹਨ, ਕਿਹੜੀਆਂ ਕੋਈ ਅਦਬੀ ਔਰ ਲਿਟਰੇਰੀ ਅਸੀਂ ਕਹੀਏ ਤਾਂ ਉੱਥੇ ਕੁਛ ਸੱਥਾਂ ਹਨ ਜਿਨ੍ਹਾਂ ਨੇ ਇੱਕ ਆਪਣਾ ਦੇਸ਼ ਆਪ ਵਸਾਇਆ ਔਰ ਉਹਦੇ ਅੰਦਰ ਆਪਣੀ ਪੰਜਾਬੀ ਲਿਟਰੇਚਰ ਨੂੰ ਉਹ ਰੱਖ ਕੇ ਬੈਠੇ ਨੇ, ਉਹਦੀ ਖੁਸ਼ਬੂ ਨਾਲ ਮਹਿਕ ਰਹੇ। ਜੀ ਬਿਲਕੁਲ। ਇੱਥੇ ਬਹੁਤ ਸਾਰੀਆਂ ਸੰਸਥਾਵਾਂ ਨੇ, ਸਾਰਿਆਂ ਦੇ ਸ਼ਾਇਦ ਮੈਂ ਨਾਮ ਤੁਹਾਨੂੰ ਦੱਸ ਵੀ ਨਾ ਸਕਾਂ ਕਿਉਂਕਿ ਬਹੁਤ ਜ਼ਿਆਦਾ ਨੇ। ਪੰਜਾਬੀ ਸੱਥ ਮੈਲਬਰਨ, ਪੰਜਾਬੀ ਸੱਥ ਪਰਥ ਹੈ, ਫਿਰ ਪੰਜਾਬੀ ਸਾਹਿਤਕ ਫੋਰਮ ਹੈ, ਪੰਜਾਬੀ ਫੋਰਮ ਹੈ। ਅਣਗਿਣਤ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੀਆਂ ਨੇ, ਤੇ ਜਿਹੜੇ ਇਹ ਆਪਣੇ ਕਵੀ ਦਰਬਾਰ ਜਿਹੜੇ ਰੂਬਰੂ ਪ੍ਰੋਗਰਾਮ ਹੁੰਦੇ ਹੀ ਰਹਿੰਦੇ ਨੇ, ਮਤਲਬ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਇੰਡੀਆ ਤੋਂ ਵੀ ਜਾਂ ਪਾਕਿਸਤਾਨ ਤੋਂ ਸ਼ਾਇਰ ਜਦੋਂ ਆਉਂਦੇ ਨੇ ਤੇ ਖਾਸ ਉਚੇਚੇ ਤੌਰ ਤੇ ਜਿਹੜੇ ਪ੍ਰੋਗਰਾਮ ਰੱਖੇ ਜਾਂਦੇ ਨੇ ਉਹਨਾਂ ਵਾਸਤੇ। ਫਿਰ ਜਦੋਂ ਕਰੋਨਾ ਸ਼ੁਰੂ ਹੋਇਆ ਸੀਗਾ, ਕਰੋਨਾ ਕਾਲ ਦੇ ਵਿੱਚ ਫਿਰ ਆਨਲਾਈਨ ਜਿਹੜੇ ਆ ਕਵੀ ਦਰਬਾਰ ਹੋਣ ਲੱਗ ਗਏ, ਜਿਹਦੇ ਵਿੱਚ ਸਾਰੇ ਮੁਲਕਾਂ ਤੋਂ ਜਿੱਥੇ ਵੀ ਪੰਜਾਬੀ ਬੈਠੇ ਨੇ ਉੱਥੋਂ ਸੱਦ ਕੇ ਜ਼ੂਮ ਦੇ ਰਾਹੀਂ ਜਾਂ ਫਿਰ ਸਟ੍ਰੀਮ ਯਾਰਡ ਦੇ ਰਾਹੀਂ ਜਿਹੜੇ ਪ੍ਰੋਗਰਾਮ ਜਿਹੜੇ ਹੋਏ ਨੇ, ਅਜੇ ਵੀ ਚੱਲ ਰਹੇ ਨੇ। ਤੇ ਹਰ ਸੰਸਥਾ ਜਿਹੜੀ ਹੈ ਉਹ ਆਪਣਾ ਜਿਹੜਾ ਆਪਣਾ ਹਿੱਸਾ ਪਾ ਰਹੀ ਹੈ ਲੋਕਾਂ ਨੂੰ ਸ਼ਾਇਰੀ ਦੇ ਨਾਲ ਜੋੜਨ ਲਾ, ਮਾਂ ਬੋਲੀ ਦੇ ਨਾਲ ਜੋੜਨ ਵਾਸਤੇ। ਜੇ ਮੈਂ ਗੱਲ ਕਰਾਂ ਮਾਂ ਬੋਲੀ ਨੂੰ ਜੋੜਨ ਨਾਲ, ਤੇ ਬਹੁਤ ਸਾਰੇ ਜਿਹੜੇ ਸਕੂਲ, ਪੰਜਾਬੀ ਸਕੂਲ ਖੁੱਲ ਗਏ ਨੇ। ਜੇ ਅੱਜ ਤੋਂ 10-15 ਸਾਲ ਪਹਿਲਾਂ ਝਾਤ ਮਾਰੀਏ ਤਾਂ ਕੁਝ ਕੁ ਗਿਣੇ ਚੁਣੇ ਹੀ ਸਕੂਲ ਹੁੰਦੇ ਸੀ, ਹੁਣ ਬਹੁਤ ਸਾਰੇ ਪੰਜਾਬੀ ਸਕੂਲ ਜਿਹੜੇ ਖੁੱਲ ਗਏ ਨੇ ਤੇ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ। ਵੀਕਐਂਡ ਤੇ ਕਲਾਸਾਂ ਹੁੰਦੀਆਂ ਨੇ, ਬੱਚਿਆਂ ਨੂੰ ਪੰਜਾਬੀ ਸਿਖਾਈ ਜਾਵੇ, ਕਿਉਂਕਿ ਮੇਨ ਮਕਸਦ ਇਹੀ ਹੈ ਜੇ ਪੰਜਾਬੀ ਸਿੱਖਣਗੇ, ਜੇ ਪੜ੍ਹਨਗੇ ਤਾਂ ਹੀ ਫਿਰ ਉਹ ਸਾਡਾ ਜਿਹੜਾ ਸਾਹਿਤ ਆ ਉਹਨੂੰ, ਇਤਿਹਾਸ ਆ ਉਹਨੂੰ ਪੜ੍ਹ ਸਕਦੇ ਨੇ। ਬਿਲਕੁਲ, ਤੁਸੀਂ ਬੜੀ ਅੱਛੀ ਇਨਫੋਰਮੇਸ਼ਨ ਦਿੱਤੀ। ਅਗਰ ਮੈਂ ਪੁੱਛਾਂ ਤੁਹਾਡੇ ਤੋਂ ਕਿ ਉੱਥੇ ਜਿਹੜੀ ਪੰਜਾਬੀ ਐਕਟਿਵਿਜ਼ਮ ਹੈ ਉਹ ਕਿਸ ਹੱਦ ਤੱਕ ਆਪਣਾ ਕੰਮ ਕਰ ਰਹੀ ਹੈ? ਐਕਟਿਵਿਜ਼ਮ ਮੀਨ ਕਿ ਪ੍ਰੈਕਟੀਕਲੀ ਕੋਈ ਸਿਰਫ ਜਿਹੜੇ ਬੋਲੀ ਨੂੰ
ਔਰ ਪੰਜਾਬੀ ਕੌਮ ਦੇ ਸਵਾਲ ਨੂੰ ਲੈ ਕੇ ਖੜੇ ਹਨ। ਕਿਆ ਕਿ ਉੱਥੇ ਰੈਲੀਜ਼ ਇਸ ਤਰੀਕੇ ਦੇ ਕੋਈ ਵੱਡੇ ਇਕੱਠ ਉਹ ਪ੍ਰੈਕਟੀਕਲੀ ਉੱਥੇ ਹੁੰਦੇ ਹਨ, ਜਾਂ ਕਿ ਸਿਰਫ ਬਸ ਇਹੀ ਲਿਟਰੇਰੀ ਲੋਕ ਹੀ ਆਪਸ ਵਿੱਚ ਇਕੱਠੇ ਹੋਏ ਹਨ ਔਰ ਲਿਟਰੇਚਰ ਦੀ ਹੀ ਸਿਰਫ ਗੱਲ ਹੁੰਦੀ ਹੈ? ਨਹੀਂ ਜੀ, ਬਿਲਕੁਲ ਹੁੰਦੀ ਆ। ਲੋਕੀ ਇਕੱਠੇ ਹੁੰਦੇ ਨੇ, ਜਿਸ ਤਰ੍ਹਾਂ ਪੰਜਾਬੀ ਇੱਕ ਫੋਰਮ ਕਰਵਾਇਆ ਜਾਂਦਾ, ਸਿੱਖ ਖੇਡਾਂ ਕਰਵਾਈਆਂ ਜਾਂਦੀਆਂ ਨੇ ਆਸਟ੍ਰੇਲੀਆ ਦੇ ਵਿੱਚ ਹਰ ਸਾਲ, ਤੇ ਉਸ ਖੇਡਾਂ ਦੇ ਵਿੱਚ ਇੱਕ ਪਾਰਟ ਇਹ ਹੁੰਦਾ ਹੈ ਪੰਜਾਬੀ ਫੋਰਮ। ਉਸ ਪੰਜਾਬੀ ਫੋਰਮ ਦੇ ਵਿੱਚ ਜਿਹੜੀਆਂ ਵੀ ਮੁਸ਼ਕਲਾਤ ਨੇ ਜਾਂ ਜਿੱਥੇ ਜਿੱਥੇ ਵੀ ਜ਼ਰੂਰਤ ਹੈ ਆਵਾਜ਼ ਉਠਾਉਣ ਦੀ, ਕਿਸੇ ਵੀ ਗਲਤ ਚੀਜ਼ ਦੇ ਵਿਰੁੱਧ ਆਵਾਜ਼ ਉਠਾਈ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਮੈਂ ਜੇ ਤੁਹਾਨੂੰ ਦੱਸਿਆ, ਇੱਕ ਪੰਜਾਬੀ ਫੋਰਮ ਇੱਕ ਸੰਸਥਾ ਆ, ਉਹਨਾਂ ਦੇ ਪ੍ਰਧਾਨ ਨੇ, ਪੰਜਾਬ ਦੇ ਵਿੱਚ ਇੱਕ ਸਕੂਲ ਸੀਗਾ ਜਿੱਥੇ ਪਤਾ ਲੱਗਿਆ ਵੀ ਉੱਥੇ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਫਾਈਨ ਕੀਤਾ ਜਾਂਦਾ ਹੈ, ਕਿ ਸਕੂਲ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ ਜਾਂ ਅੰਗਰੇਜ਼ੀ ਬੋਲੀ ਜਾਂਦੀ ਹੈ, ਤੇ ਉਹਨਾਂ ਨੇ ਬਕਾਇਦਾ ਇੱਥੋਂ ਚਿੱਠੀ ਵੀ ਲਿਖੀ ਸੀਗੀ ਵੀ ਇਹ ਗਲਤ ਹੈ, ਤੁਸੀਂ ਪੰਜਾਬ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਨਹੀਂ ਰੋਕ ਸਕਦੇ। ਤੇ ਇਸ ਤਰ੍ਹਾਂ ਦੀਆਂ ਬਹੁਤ ਸੰਸਥਾਵਾਂ ਨੇ, ਜਦੋਂ ਵੀ ਕੋਈ ਉੱਚੀ ਨੀਚੀ ਗੱਲ ਹੁੰਦੀ ਆ ਜਿਹੜੀ ਪੰਜਾਬੀ ਦੇ ਹਿੱਤ ਵਿੱਚ ਨਹੀਂ ਹੈ ਜਾਂ ਪੰਜਾਬੀਅਤ ਦੇ ਹਿੱਤ ਵਿੱਚ ਨਹੀਂ ਆ, ਤਾਂ ਸੰਸਥਾਵਾਂ ਇਕੱਠੀਆਂ ਹੋ ਕੇ ਆਵਾਜ਼ ਜ਼ਰੂਰ ਉਠਾਉਂਦੀਆਂ ਨੇ। ਬੜੀ ਸੋਹਣੀ ਗੱਲ ਹੈ, ਬੜੀ ਚੰਗੀ ਗੱਲ ਹੈ। ਅੱਛਾ, ਪੰਜਾਬੀ ਪੱਤਰਕਾਰੀ ਔਰ ਪੰਜਾਬੀ ਲਿਟਰੇਚਰ, ਜਾਂ ਕਿ ਕੋਈ ਵੀ ਅਸੀਂ ਕਹੀਏ ਦੁਨੀਆ ਦਾ ਕੋਈ ਵੀ ਪੱਤਰਕਾਰੀ ਔਰ ਲਿਟਰੇਚਰ, ਇਹ ਇੱਕ ਦੂਜੇ ਨਾਲ ਜੁੜਿਆ ਹੋਇਆ ਹੁੰਦਾ ਹੈ। ਆਸਟ੍ਰੇਲੀਆ ਦੇ ਅੰਦਰ ਪੰਜਾਬੀ ਪੱਤਰਕਾਰੀ ਦਾ ਲੈਵਲ ਕੀ ਹੈ? ਕਿਆ ਕੋਈ ਚੈਨਲਸ ਹਨ, ਕੋਈ ਅਖਬਾਰ ਹਨ? ਕਿੱਥੇ ਖੜੀ ਹੈ ਸਾਡੀ ਪੰਜਾਬੀ ਪੱਤਰਕਾਰੀ ਆਸਟ੍ਰੇਲੀਆ 'ਚ? ਜੀ ਬਹੁਤ, ਇੱਥੇ ਵੀ ਬਹੁਤ ਤਰ੍ਹਾਂ ਦੇ ਜਿਹੜੇ ਪੰਜਾਬੀ ਮੈਗਜ਼ੀਨ ਜਿਹੜੇ ਛਪਦੇ ਨੇ, ਮਹੀਨੇ ਦੇ ਵਿੱਚ ਇੱਕ ਵਾਰ ਜਿਹੜੇ ਉਹ ਛਪਦੇ ਨੇ। ਫਿਰ ਇੱਥੋਂ ਦੀਆਂ ਖਬਰਾਂ ਤੇ ਪੰਜਾਬ ਦੀਆਂ ਖਬਰਾਂ ਜਿਹੜੀਆਂ ਸਾਰੀਆਂ ਛਾਪੀਆਂ ਜਾਂਦੀਆਂ ਨੇ। ਬਹੁਤ ਸਾਰੇ ਲੋਕ ਇੱਥੋਂ ਜਿਹੜੇ ਪੰਜਾਬ ਦੀਆਂ ਮਕਬੂਲ ਖਬਰਾਂ ਅਖਬਾਰਾਂ ਨੇ ਉਹਨਾਂ ਦੇ ਵਿੱਚ ਪੱਤਰਕਾਰੀ ਕਰਦੇ ਨੇ। ਇੱਥੋਂ ਜੋ ਵੀ ਇੱਥੋਂ ਦੀਆਂ ਖਬਰਾਂ ਹੁੰਦੀਆਂ ਨੇ ਉਹ ਪੰਜਾਬ ਦੇ ਵਿੱਚ ਭੇਜਦੇ ਨੇ ਤੇ ਫਿਰ ਉੱਥੋਂ ਦੀਆਂ ਅਖਬਾਰਾਂ ਦੇ ਵਿੱਚ ਛਪਦੀਆਂ ਨੇ। ਤੇ ਇਸੇ ਤਰ੍ਹਾਂ ਉੱਥੋਂ ਦੀਆਂ ਜਿਹੜੀਆਂ ਚੋਣਵੀਆਂ ਖਬਰਾਂ ਲੈ ਕੇ ਤੇ ਉਹ ਇੱਥੇ ਜਿਹੜੀਆਂ ਖਬਰਾਂ ਨੇ ਉਹ ਮੈਗਜ਼ੀਨਾਂ ਦੇ ਰਾਹੀਂ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ। ਤੇ ਹੁਣ ਪਿੱਛੇ ਜੇ ਪ੍ਰਾਈਮ ਆਸਟ੍ਰੇਲੀਆ ਇੱਕ ਚੈਨਲ ਦਾ ਵੀ ਉਦਘਾਟਨ ਕੀਤਾ ਗਿਆ, ਜਿਹੜਾ ਆਸਟ੍ਰੇਲੀਆ ਦੇ ਵਿੱਚ ਚੱਲਿਆ ਕਰੇਗਾ, ਤੇ ਪੰਜਾਬ ਦੀਆਂ ਤੇ ਇੱਥੋਂ ਦੀਆਂ ਜਿਹੜੀਆਂ ਖਬਰਾਂ ਉਸ ਚੈਨਲ ਦੇ ਉੱਤੇ ਚੱਲਿਆ ਕਰਨਗੀਆਂ। ਤੇ ਜਿਹੜੇ ਪੱਖ ਦੇ ਮੁੱਦੇ ਨੇ, ਜਿਨ੍ਹਾਂ ਮੁੱਦਿਆਂ ਤੇ ਧਿਆਨ ਦੇਣ ਦੀ ਲੋੜ ਆ, ਉਹ ਜਿਹੜੇ ਮੁੱਦਿਆਂ ਤੇ ਗੱਲਬਾਤ ਵੀ ਹੋਇਆ ਕਰੇਗੀ। ਅੱਛਾ, ਇਹਦੇ ਵਿੱਚ ਕੁਝ ਹੋਰ ਚੈਨਲ ਚੱਲ ਰਹੇ, ਜਿਵੇਂ ਅੱਜ ਅਸੀਂ ਦੇਖਦੇ ਹਾਂ ਕਿ YouTube ਚੈਨਲਸ ਬੜੇ ਐਕਟਿਵ ਹੁੰਦੇ ਆ। ਉਹ ਜਿਹੜੇ ਨੈਸ਼ਨਲ ਲੈਵਲ ਦੇ ਚੈਨਲ ਆ, ਕਰੀਬ ਉਹਨਾਂ ਦੇ ਕਰੀਬ ਹੀ ਉਹਨਾਂ ਦੀ ਵੀਵਰਸ਼ਿਪ ਹੁੰਦੀ ਆ। ਨਵੇਂ ਵੇਲੇ ਦੇ ਵਿੱਚ ਨਵੇਂ ਰੰਗ, ਨਵੀਆਂ ਸਾਰੀਆਂ ਚੀਜ਼ਾਂ। ਤੇ ਇੱਕ ਸਾਡੇ ਉੱਥੇ ਦੋਸਤ ਹੋਰ ਵੀ ਹਨ, ਰਿਸ਼ਪਾਲ ਹਾਇਰ, ਉਹਨਾਂ ਦਾ ਇੱਕ ਇੰਡੋਜ਼ TV ਵੀ ਹੈ। ਇਸ ਤਰੀਕੇ ਦੀ ਉੱਥੇ ਚੈਨਲਸ ਜਿਹੜੇ ਆ ਪੰਜਾਬੀ ਦੇ, ਉਹ ਕਿੰਨੇ ਕਾ ਤੇ ਉਹ ਕੀ ਕੰਮ ਕਰ ਰਹੇ ਆ ਉੱਥੇ? ਹਾਂਜੀ, ਬਥੇਰੇ ਅਣਗਿਣਤ ਚੈਨਲ ਨੇ। ਹੁਣ ਇੱਕਦਮ ਮੇਰੇ ਦਿਮਾਗ ਦੇ ਵਿੱਚ ਜਿਹੜੇ ਨਾਮ ਨੇ, ਜਿੱਦਾਂ ਤੁਸੀਂ ਇੰਡੋਜ਼ ਚੈਨਲ ਦਾ ਨਾਂ ਲਿਆ, ਤੇ ਉਹ ਚੈਨਲ ਜਿੱਦਾਂ ਚੱਲ ਰਿਹਾ ਉਹ ਉੱਥੇ ਭਾਰਤ ਦੇ ਵਿੱਚ ਵੀ ਆਈ ਥਿੰਕ ਉਹਦਾ ਬ੍ਰੌਡਕਾਸਟ ਹੁੰਦਾ ਹੈ, ਪੰਜਾਬ ਦੇ ਵਿੱਚ ਵੀ। ਤੇ ਇੱਥੇ ਜਿਹੜਾ ਆ ਜਦੋਂ ਪ੍ਰਾਈਮ ਆਸਟ੍ਰੇਲੀਆ ਦੀ ਮੈਂ ਗੱਲ ਕੀਤੀ, ਉਹ ਸ਼ੁਰੂ ਹੋਣ ਜਾ ਰਿਹਾ। ਉਸ ਤੋਂ ਇਲਾਵਾ ਜਿਹੜੇ ਹਰ ਇੱਕ ਜਿਹੜੀ ਸੰਸਥਾ ਆ, ਉਹ ਆਪਣੇ ਜਿਹੜੇ ਉਹਨਾਂ ਦੇ YouTube ਚੈਨਲ ਨੇ, ਉਹਨਾਂ ਦੇ ਰਾਹੀਂ ਜਿਹੜਾ ਉਹ ਬੋਲੀ ਦਾ ਪ੍ਰਸਾਰ ਵੀ ਕਰਦੇ ਨੇ ਤੇ ਜਿਹੜੇ ਮੁੱਖ ਮੁੱਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਵੀ ਕਰਦੇ ਨੇ। ਅਗਰ ਅਸੀਂ ਦੇਖਣਾ ਹੋਵੇ ਕਿ ਖਾਸ ਇੱਕ ਆਵਾਜ਼, ਜਿਵੇਂ ਤੁਹਾਡੀ ਇੱਕ ਆਜ਼ਾਦ ਕਵਿਤਾ ਜਿਹੜੀ ਅਸੀਂ ਸੁਣੀ, ਖੁੱਲੀ ਨਜ਼ਮ ਤੁਹਾਡੀ ਸੁਣੀ ਹੈ, ਉਹਦੇ ਰਾਹੀਂ ਤੁਸੀਂ ਪੰਜਾਬ ਦੇ ਬਾਰੇ ਕੀਤਾ। ਅਗਰ ਪੂਰੀ ਦੁਨੀਆ ਨੂੰ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ ਐਜ਼ ਏ ਪੋਇਟ, ਐਜ਼ ਏ ਅਸੀਂ ਉਸ ਨੂੰ ਕਵੀ, ਇੱਕ ਸ਼ਾਇਰਾ ਦੇ ਤੌਰ ਤੇ, ਕਿ ਪੰਜਾਬੀ ਨੇਸ਼ਨ ਜਿਹੜੀ ਹੈ ਇਹ ਆਪਸੀ ਸਾਂਝ ਕਿਵੇਂ ਵਧਾ ਸਕਦੀ ਹੈ, ਇਹ ਤਰੱਕੀ ਕਿਵੇਂ ਕਰ ਸਕਦੀ ਹੈ, ਇਹ ਆਪਣੇ ਮਨਾਂ ਦੀਆਂ ਨਫ਼ਰਤਾਂ ਕਿਵੇਂ ਘਟਾ ਸਕਦੀ ਹੈ, ਤੇ ਉਹ ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਆਪਣੇ ਸਾਹਿਤ ਨਾਲ ਜੁੜੋ। ਸਾਹਿਤ ਪੜਾਂਗੇ ਤੇ ਫਿਰ ਹੀ ਤੇ ਸਾਨੂੰ ਪਤਾ ਲੱਗੇਗਾ ਕਿ ਸਾਡੀ ਸਾਂਝ ਜਿਹੜੀ ਕਿੰਨੀ ਡੂੰਘੀ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੀਆਂ ਬਾਣੀਆਂ ਨੇ, ਤੇ ਜਦੋਂ ਇਤਿਹਾਸ ਨੂੰ ਪੜਾਂਗੇ, ਸਾਹਿਤ ਨੂੰ ਪੜਾਂਗੇ, ਤੇ ਫਿਰ ਜਿਹੜੀ ਉਹ ਨਫ਼ਰਤ ਦੀ ਜਗ੍ਹਾ ਮੈਨੂੰ ਨਹੀਂ ਲੱਗਦਾ ਫਿਰ ਰਹਿ ਜਾਂਦੀ ਹੈ, ਕਿਉਂਕਿ ਫਿਰ ਅਸੀਂ ਬਿਲਕੁਲ ਜੜ੍ਹਾਂ ਨਾਲ ਜੁੜ ਜਾਂਦੇ ਹਾਂ। ਤੇ ਸਾਨੂੰ ਜਿਸ ਜਗ੍ਹਾ ਤੇ ਅਸੀਂ ਇੱਕ ਸੀਗੇ, ਜਦੋਂ ਸਾਨੂੰ ਉਹਦੀ ਸਾਂਝੀਵਾਲਤਾ ਦਾ ਜਿਹੜਾ ਸੁਨੇਹਾ ਸਾਨੂੰ ਉੱਥੋਂ ਮਿਲਦਾ ਆ। ਤੇ ਦੂਸਰੀ ਗੱਲ ਇਹ ਆ ਕਿ ਹਰ ਗੱਲ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ, ਜਿੱਦਾਂ ਅੱਜ ਕੱਲ YouTube ਚੈਨਲਾਂ ਦੀ ਘਾਟ ਨਹੀਂ ਹੈਗੀ, ਤੇ ਹਰ ਕੋਈ ਬੰਦਾ ਜਿਹੜਾ ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਕੰਟੈਂਟ ਪਾ ਦਿੰਦਾ ਆਪਣੇ ਚੈਨਲ ਤੇ, ਤੇ ਉਹ ਜਿਹੜਾ ਕੰਟੈਂਟ ਹੈਗਾ ਉਹ ਆਥੋਰਾਈਜ਼ਡ ਮਤਲਬ ਵੀ ਨਹੀਂ ਹੈਗਾ, ਕੋਈ ਉਹਦੇ ਤੇ ਚੈੱਕ ਨਹੀਂ ਹੈਗਾ, ਹਨਾ। ਤੁਸੀਂ ਜੋ ਆਪਣੇ ਮਨ ਦੇ ਹਾਵ ਭਾਵ ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਤੁਸੀਂ ਕਹਿ ਸਕਦੇ ਹੋ। ਤੇ ਕਈ ਵਾਰ ਆਪਾਂ ਉਦਾਂ ਦੀਆਂ ਵੀਡੀਓਜ਼ ਵੇਖ ਕੇ, ਭੜਕਾਊ ਭਾਸ਼ਣ ਸੁਣ ਕੇ ਜਾਂ ਉਦਾਂ ਦੀਆਂ ਵੀਡੀਓਜ਼ ਵੇਖ ਕੇ ਆਪਣੇ ਵਿਚਾਰ ਬਣ ਜਾਂਦੇ ਨੇ।
ਤੇ ਇਸ ਸਵਾਲ ਤੇ ਵੀ ਫਿਰ ਮੇਰਾ ਜਵਾਬ ਉਹੀ ਹੋਊਗਾ ਕਿ ਆਪਣਾ ਇਤਿਹਾਸ ਪੜ੍ਹੋ, ਆਪਣਾ ਸਾਹਿਤ ਪੜ੍ਹੋ, ਤਾਂ ਕਿ ਜੇ ਤੁਹਾਨੂੰ ਇਹਨਾਂ ਵੀਡੀਓਜ਼ ਦੇ ਉੱਤੇ ਜੇ ਕੋਈ ਵੀ ਇਸ ਤਰ੍ਹਾਂ ਦੀ ਤੁਹਾਨੂੰ ਗੱਲ ਮਿਲਦੀ ਹੈ ਤੇ ਤੁਹਾਨੂੰ ਉਹਦਾ ਜਵਾਬ ਆਪਣੇ ਅੰਦਰ ਪਤਾ ਹੋਏਗਾ ਕਿ ਨਹੀਂ, ਇਹ ਬੰਦਾ ਗਲਤ ਕਹਿ ਰਿਹਾ। ਤੇ ਇਸ ਕਰਕੇ ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਆ। ਤੇ ਜਿਹੜੀਆਂ ਨਫ਼ਰਤਾਂ ਨੇ ਉਹ ਤਾਂ ਕੁਛ ਨਹੀਂ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਬਿਲਕੁਲ ਇਹ ਬਿਲਕੁਲ। ਚੀਜ਼ਾਂ ਜਦੋਂ ਇਹਨਾਂ ਚੀਜ਼ਾਂ ਤੇ ਅਮਲ ਕਰਨਾ ਸ਼ੁਰੂ ਕਰ ਦਾਂਗੇ ਤੇ ਫਿਰ ਇਹਨਾਂ ਨਫ਼ਰਤਾਂ ਦੀ ਕੋਈ ਮਨ ਦੇ ਵਿੱਚ ਗੁੰਜਾਇਸ਼ ਨਹੀਂ ਰਹਿ ਜਾਂਦੀ। ਬਹੁਤ ਸੋਹਣੀ ਗੱਲ। ਅਗਰ ਅਸੀਂ ਇਹਨਾਂ ਲਾਈਨਸ ਨੂੰ ਹੀ ਪਛਾਣਿਆ ਹੁੰਦਾ, ਆਪਣੀ ਪੰਜਾਬੀਅਤ ਨੂੰ ਪਛਾਣਿਆ ਹੁੰਦਾ, ਤੇ ਫਿਰ ਸ਼ਾਇਦ 47 ਨਾ ਵਾਪਰਦਾ, ਆਪਸੀ ਨਫ਼ਰਤਾਂ ਬਿਲਕੁਲ ਇਤਨੀਆਂ ਨਾ ਵੱਧਦੀਆਂ। ਤੇ ਤੁਹਾਡੀ ਜਿਹੜੀ ਸ਼ਾਇਰੀ ਦੀ ਕਿਤਾਬ ਹੈ, ਕਦੋਂ ਕੁ ਤੱਕ ਆ ਰਹੀ ਹੈ? ਕੋਈ ਪ੍ਰਿੰਟ ਕਰਾਉਣ ਦਾ ਵੀ ਹੈ ਤੁਹਾਡਾ ਪਲਾਨ, ਜਾਂ ਕਿ ਬਸ ਸੋਸ਼ਲ ਮੀਡੀਆ ਰਾਹੀਂ ਔਰ ਜਿਤਨੀਆਂ ਸੱਥਾਂ ਹਨ ਉਹਨਾਂ ਰਾਹੀਂ ਤੁਸੀਂ ਇਸ ਨੂੰ ਆਪਣੀ ਸੁਣਾਓਗੇ? ਅਜੇ ਪੋਇਟਰੀ ਦਾ ਮਵਾਦ ਹੋ ਚੁੱਕਿਆ ਹੈ ਕਿ ਤੁਸੀਂ ਇਸ ਨੂੰ ਪ੍ਰਿੰਟ ਕਰਾਉਣ ਚੱਲੇ ਹੋ ਜਾਂ ਨਹੀਂ ਅਜੇ? ਨਹੀਂ, ਹਜੇ ਨਹੀਂ ਮੈਂ ਪ੍ਰਿੰਟ ਕਰਾ ਰਹੀ। ਹਜੇ ਮੈਂ ਸੋਚ ਰਹੀ ਹਾਂ ਕਿ ਅਜੇ ਥੋੜਾ ਜਿਹਾ ਹੋਰ ਸਿੱਖਾਂ, ਕਿਉਂਕਿ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੇਰਾ ਕੋਈ ਪਲਾਨ ਨਹੀਂ ਸੀਗਾ ਜੀ ਤੇ ਜੀ। ਉਹ ਸੁਭਾਵਕ ਹੀ ਸੀਗਾ। ਤੇ ਅਜੇ ਵੀ ਮੈਂ ਸੁਭਾਵਕ ਹੀ ਲਿਖਦੀ ਹਾਂ ਕਿ ਏਦਾਂ ਮੈਂ ਪਲਾਨ ਕਰਕੇ ਕੁਛ ਨਹੀਂ ਲਿਖਦੀ। ਕੋਈ ਚੀਜ਼ ਮਨ ਤੇ ਸੱਟ ਮਾਰ ਜਾਵੇ ਤਾਂ ਮੈਂ ਲਿਖ ਦਿੰਦੀ ਹਾਂ। ਉਹਦੇ ਉੱਤੇ ਫਿਰ ਆਪੇ ਹੀ ਪਤਾ ਨਹੀਂ ਕਿਸ ਤਰ੍ਹਾਂ ਵਾਹਿਗੁਰੂ ਜੀ ਦੀ ਮਿਹਰ ਹੋ ਜਾਂਦੀ ਹੈ ਤੇ ਲਾਈਨਾਂ ਮਨ ਚ ਆ ਜਾਂਦੀਆਂ ਨੇ, ਜਾਂ ਕਹਿ ਲਓ ਕਿ ਅਜੇ ਆਪਣੇ ਮਨ ਦੇ ਹਾਵ ਭਾਵ ਵੀ ਲਿਖਦੀ ਹਾਂ। ਤੇ ਹਜੇ ਹੋਰ ਸਿੱਖਾਂਗੀ, ਫਿਰ ਜ਼ਰੂਰ ਮੈਂ ਆਪਣੀ ਜਿਹੜੀ ਕਿਤਾਬ ਉਹ ਛਪਵਾਵਾਂਗੀ। ਮੈਨੂੰ ਇਹ ਕਿ ਅਜੇ ਮੈਨੂੰ ਹੋਰ ਨਿਖਾਰ ਲਵਾਂ, ਅਜੇ ਹੋਰ ਸਿੱਖ ਲਵਾਂ। ਸੋਹਣੀ ਗੱਲ ਹੈ। ਇਸ ਦੇ ਵਿੱਚ ਜਿਵੇਂ ਜਿਵੇਂ ਵੇਲਾ ਗੁਜ਼ਰੇਗਾ, ਤੁਸੀਂ ਪੜ੍ਹੋਗੇ, ਸੋਚੋਗੇ, ਅਤੇ ਇਹਦੇ 'ਚ ਹੋਰ ਤੇ ਨਿਖਾਰ ਆਏਗਾ। ਪਾਕਿਸਤਾਨੀ ਪੰਜਾਬ ਆਉਣ ਦਾ ਮਨ ਕਰਦਾ ਹੈ? ਕਦੀ ਇੱਥੇ ਆਉਣ ਦੀ ਖਾਹਿਸ਼ ਹੋਈ, ਕਦੇ ਸੋਚਿਆ? ਬਹੁਤ ਬਹੁਤ ਮਨ ਕਰਦਾ ਹੈ। ਬੜੀ ਬੜੀ ਇੱਕ ਕਹਿ ਲਓ ਕਿ ਇੱਕ ਇੱਛਾ ਹੈ ਮਨ ਦੇ ਵਿੱਚ ਕਿ ਆਪਣੀ ਜ਼ਿੰਦਗੀ ਦੇ ਵਿੱਚ ਜਿਉਂਦੇ ਜੀ ਇੱਕ ਵਾਰ ਜਿਹੜਾ ਪਾਕਿਸਤਾਨ ਪੰਜਾਬ ਵੇਖਣ ਨੂੰ ਅਹ ਬਹੁਤ ਦਿਲ ਕਰਦਾ ਹੈ। ਕਹਿੰਦੇ ਹੁੰਦੇ ਨਾ, ਜਿਹਨੇ ਲਾਹੌਰ ਨਹੀਂ ਵੇਖਿਆ ਉਹਨੇ ਕੁਛ ਨਹੀਂ ਵੇਖਿਆ। ਉਹ ਜੰਮਿਆ ਹੀ ਨਹੀਂ, ਉਹ ਜੰਮਿਆ ਹੀ ਨਹੀਂ। ਉਹ ਜੰਮਿਆ ਹੀ ਨਹੀਂ। ਹਾਂ, ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਤੇ ਬੜੀ ਮਨ ਦੀ ਇੱਕ ਖੁਆਹਿਸ਼ ਹੈ ਕਿ ਇੱਕ ਵਾਰ ਜਿਹੜਾ ਪੰਜਾਬ ਜਿਹੜਾ ਉਹ ਮੈਂ ਜ਼ਰੂਰ ਵੇਖਾਂ, ਤੇ ਮੈਂ ਆਵਾਂਗੀ ਵੀ ਜ਼ਰੂਰ। ਜ਼ਰੂਰ, ਜੀ ਆਇਆਂ ਨੂੰ, ਤੁਹਾਨੂੰ ਹਮੇਸ਼ਾ ਵੈਲਕਮ ਕਰਾਂਗੇ ਜੀ। ਔਰ ਅੱਜ ਦੀ ਜਿਹੜੀ ਤੁਹਾਡੀ ਟਾਕ ਹੈ, ਯਕੀਨਨ ਇਹਦੇ 'ਚ ਅਸੀਂ ਬੇਸ਼ੱਕ ਸ਼ਾਇਰੀ ਦਾ ਹਵਾਲਾ ਸੀ, ਲੇਕਿਨ ਸ਼ਾਇਰੀ ਹੀ ਆਮ ਬੰਦਿਆਂ ਦੀ ਆਵਾਜ਼ ਵੀ ਬਣਦੀ ਹੈ। ਤੇ ਇਹਦੇ 'ਚ ਅਸੀਂ ਇਹ ਚਾਹਾਂਗੇ, ਇਹ ਖਾਹਿਸ਼ ਕਰਾਂਗੇ ਕਿ ਅਸੀਂ ਜਿਹੜੀ ਪੰਜਾਬੀਅਤ ਦੀ ਗੱਲ ਕਰਦੇ ਹੁੰਦੇ ਹਾਂ, ਉਹਦੇ ਵਿੱਚ ਜਿਹੜਾ ਸ਼ਾਇਰੀ ਦਾ ਜੁਜ਼ਵ ਹੈ ਜਾਂ ਸ਼ਾਇਰੀ ਦਾ ਐਲੀਮੈਂਟ ਹੈ, ਉਸ ਨੂੰ ਵੀ ਉਜਾਗਰ ਕੀਤਾ ਜਾਵੇ। ਔਰ ਜਿੱਥੇ ਜਿੱਥੇ ਕੋਈ ਪੰਜਾਬੀ ਬੈਠਾ ਹੈ, ਉਹ ਆਪਣੀ ਪੋਇਟਰੀ ਰਾਹੀਂ, ਬਾਕੀ ਚੀਜ਼ਾਂ ਰਾਹੀਂ ਆਪਣੀ ਪੰਜਾਬੀ ਦੀ ਗੱਲ ਕਰੇ, ਪੰਜਾਬ ਦੀ ਗੱਲ ਕਰੇ। ਜਿਵੇਂ ਤੁਸੀਂ ਆਸਟ੍ਰੇਲੀਆ ਜਾ ਕੇ ਵੀ ਇਸ ਨੂੰ ਨਹੀਂ ਭੁੱਲੇ, ਅਤੇ ਬੜੀ ਖੁਸ਼ੀ ਹੁੰਦੀ ਤੁਹਾਡੇ ਨਾਲ। ਪਿਛਲੀ ਦਫਾ ਵੀ ਟਾਕ ਕਰਕੇ, ਇਸ ਦਫਾ ਵੀ ਹੋਈ, ਔਰ ਫਿਊਚਰ ਦੇ ਵਿੱਚ ਵੀ ਹੁੰਦੀ ਰਹੇਗੀ ਕਿਸੇ ਨਵੇਂ ਮੁੱਦਿਆਂ ਦੇ ਵਿੱਚ। ਔਰ ਅਸੀਂ ਸੁਣਨ ਵਾਲੇ ਵੀ ਦੱਸਦੇ ਜਾਂਦੇ ਹਾਂ ਕਿ ਕੋਈ ਇਸ ਤਰੀਕੇ ਦਾ ਵੀਕ ਦੇ ਵਿੱਚ ਇੱਕ ਦਿਨ ਜਿਹੜਾ ਹੈ, ਇੱਕ ਪ੍ਰੋਗਰਾਮ ਅਸੀਂ ਉਹ ਜੈਸਮੀਨ ਕੌਰ ਜੀ ਹੋਰਾਂ ਨਾਲ ਕੀਤਾ ਕਰਾਂਗੇ। ਉਹ ਮੁਖਤਲਿਫ ਮੁੱਦੇ ਹੋਣਗੇ ਜਿਨ੍ਹਾਂ 'ਤੇ ਅਸੀਂ ਕੋਈ ਸਿਲੈਕਸ਼ਨ ਕਰ ਲਿਆ ਕਰਾਂਗੇ। ਉਹ ਯਕੀਨਨ ਉਹਨਾਂ ਦਾ ਪੰਜਾਬੀਅਤ ਹੀ ਉਹਨਾਂ ਨੂੰ ਮੁੱਖ ਰੱਖਦਿਆਂ ਹੋਵੇਗਾ। ਬਹੁਤ ਸ਼ੁਕਰੀਆ ਜੈਸਮੀਨ ਜੀ, ਤੁਸੀਂ ਟਾਈਮ ਦਿੱਤਾ, ਔਰ ਬੜੀਆਂ ਹੀ ਖਾਸ ਗੱਲਾਂ, ਬੜੀਆਂ ਹੀ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ।